अस्सलाम वालेकुम। ਸਿਆਣੇ ਕਹਿੰਦੇ ਵੀ ਪਾਣਾ ਹਰ ਕੋਈ ਜਾਣਦਾ, ਮਟਕਾਣਾ ਕਿਸੇ ਕਿਸੇ ਨੂੰ ਆਉਂਦਾ। ਦੂਏ ਮੁਲਕਾਂ ਦੇ ਵਿੱਚ ਨਾ ਜੀ ਦੇਖੀਦਾ ਕੋਈ ਬੰਦਾ ਅਮੀਰ ਹੁੰਦਾ ਨਾ ਤੇ ਉਹ ਪੈਸੇ ਇਨਸਾਨਾਂ ਤੇ ਖਰਚਦਾ, ਉਹਦੇ ਅੰਦਰ ਖੈਰ ਖਾਈ, ਇਨਸਾਨੀਅਤ ਜਾਗਦੀ। ਸਾਡੇ ਇੱਥੇ ਕੰਮ ਪੁੱਠਾ ਵਾ। ਇੱਥੇ ਜਿਹੜਾ ਅਮੀਰ ਹੁੰਦਾ ਨਾ ਉਹ ਸਮਝੋ ਕਿ ਇੱਕ ਜ਼ਾਲਮ ਦਾ ਵਾਅਦਾ ਹੋ ਗਿਆ। ਪੰਜ ਉਂਗਲਾਂ ਬਰਾਬਰ ਨਹੀਂ, ਪਰ ਬਹੁਤਾ ਦੇਖਣ 'ਚ ਐਵੇਂ ਹੁੰਦਾ ਉਹ ਬੰਦੇ ਨੂੰ ਬੰਦਾ ਨਹੀਂ ਸਮਝਦਾ। ਉਹ ਜਿੱਦਾਂ ਵੀ ਕੋਈ ਦੱਸ ਦੇ ਕਿਸੇ ਚੂਹੇ ਨੇ ਨਾ ਇੱਕ ਸੁਨਹਿਰੇ ਦਾ ਹੀਰਾ ਖਾ ਲਿਆ। ਸੁਨਹਿਰਾ ਚੂਹੇ ਦੇ ਮਗਰ ਮਗਰ ਚੂਹਾ ਅੱਗੇ ਅੱਗੇ ਭੱਜਾ ਜਾਵੇ, ਉਹ ਦੂਸਰੇ ਚੂਹੇ ਵਿੱਚ ਜਾ ਕੇ ਨਾ ਰਲ ਗਿਆ। ਸੁਨਹਿਰਾ ਬਹਿ ਗਿਆ ਵੀ ਕਿਹੜਾ ਚੂਹਾ ਜਿਹੜਾ ਮੈਂ ਫੜਾਂ, ਵੀ ਉਹਨੂੰ ਕੋਈ ਸਮਝ ਨਾ ਲੱਗੇ। ਉਹਨੇ ਇੱਕ ਸਿਆਣੇ ਬੰਦੇ ਨੂੰ ਸੱਦਿਆ, ਉਹਨੇ ਕਿਹਾ ਵੀ ਕਿਵੇਂ ਪਤਾ ਲੱਗੂਗਾ ਵੀ ਕਿਹੜੇ ਚੂਹੇ ਨੇ ਮੇਰਾ ਸੋਨਾ ਖਾਦਾ। ਉਹਨੇ ਕਿਹਾ ਜਿਹੜਾ ਨੁੱਕਰ ਦੇ ਵਿੱਚ ਇਕੱਲਾ ਨੱਚਦਾ ਨਾ ਉਹਨੂੰ ਫੜ ਲਾ। ਉਹਨੂੰ ਫੜ ਕੇ ਉਹਨੇ ਪਾੜ ਦੇ ਵਿੱਚੋਂ ਹੀਰਾ ਨਿਕਲਿਆ। ਉਹਨੇ ਕਿਹਾ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਨੇ ਹੀਰਾ ਖਾਦਾ। ਉਹਨੇ ਕਿਹਾ ਵੀ ਜਿਹੜਾ ਹੁੰਦਾ ਨਾ ਕਮਜ਼ਰਫ ਜ਼ੇਨ, ਨਿੱਕਾ ਜ਼ੇਨ, ਨੀਚ ਜ਼ੇਨ, ਉਹਦੇ ਕੋਲ ਜਦੋਂ ਕੋਈ ਚਾਰ ਆਣੇ ਆਣਗੇ ਨਾ ਉਹ ਆਪਣੇ ਆਪ ਨੂੰ ਵੱਖਰੀ ਮਖਲੂਕ ਸਮਝੇਗਾ, ਆਪਣੇ ਤੋਂ ਦੂਰ ਹੋ ਜਾਊ। ਵੀ ਸਾਡੇ ਵੀ ਇੱਥੇ ਇਹੀ ਹੈ, ਕਿਹੜੇ ਬੰਦੇ ਦੋ ਚਾਰ ਪੈਸੇ ਆ ਜਾਂਦੇ ਆਪਣੇ ਆਪਣੀ ਕੋਈ ਚੀਜ਼ ਸਮਝਦਾ। ਹੁਣ ਸਾਡੇ ਤੂੰ ਵਲਾਕਰ ਵੇਖ ਲਾ, ਜਿਹੜਿਆਂ ਵਲਾਕਰਾਂ ਨੂੰ ਸਾਡੀ ਆਵਾਮ ਨੇ ਵਿਊ ਦਿੱਤੇ, ਸਪੋਰਟ ਕੀਤੇ, ਸਟਾਰ ਬਣਾਇਆ, ਅੱਜ ਉਸੇ ਆਵਾਮ ਨੂੰ ਅਮੀਰ ਬਣ ਦਿਖਾਉਂਦੇ ਨੇ। ਛੋਹ ਦੀਆਂ ਹਰਕਤਾਂ ਕਰਦੇ, ਉਂਗਲੀ ਉਹ ਇਦਾਂ ਕਰਕੇ ਗੱਲ ਕਰਦੇ। ਕਦੀ ਗੱਡੀਆਂ ਤੋਂ ਕੱਪੜਾ ਖਿੱਚਦੇ ਨੇ, 15-15 20 ਲੱਖ ਦੀ ਸ਼ਾਪਿੰਗ ਕਰਾ ਕੇ ਦਿੰਦੇ ਨੇ ਬੇਗਮਾਂ ਆਪਣੀਆਂ ਨੂੰ। ਕਿਤੇ ਢੇਰੀ ਲਾ ਕੇ ਪੈਸੇ ਦੀ ਵੀਡੀਓ ਬਣਾਉਣ ਦੇਣ। ਕੈਸੇ ਕਮਜ਼ਰਫ ਜ਼ੇਨ, ਕੈਸੇ ਨੀਚ ਜ਼ੇਨ, ਵੀ ਜਿਨ੍ਹਾਂ ਨੂੰ ਤੁਹਾਨੂੰ ਇੱਥੇ ਤੱਕ ਪਹੁੰਚਾਇਆ ਤੁਸੀਂ ਉਹਨਾਂ ਨੂੰ ਬਣ ਦਿਖਾਉਣ ਦੇ। ਜਿੱਦਾਂ ਕੋਈ ਪਿਓ ਦੀ ਪੈਨਸ਼ਨ ਕਢਾ ਕੇ ਨਾ ਕੋਈ ਬੰਦਾ, ਵੀ ਪਿਓ ਪ੍ਰਾਹੁਣੇ 'ਚ ਬੈਠਾ ਆਣ ਕੇ ਕਹੇ ਅੱਬਾ ਉਹ ਖਰਚਾ ਚਾਹੀਦਾ ਉਹ ਦੱਸੀ, ਵੀ ਕਿੱਡੀ ਮਾੜੀ ਗੱਲ ਆ। ਤੁਹਾਨੂੰ ਸ਼ਰਮ ਹੀ ਨਹੀਂ ਆਉਂਦੀ। ਧੀਆਂ ਲੋਕਾਂ ਨੇ ਕੀ ਸੋਚਦੇ ਨੇ, ਹਰ ਬੰਦਾ ਵੀ ਇਹ ਕੰਮ ਕਰਨਾ ਚਾਹੂਗਾ। ਕਿਹੜੇ ਪਾਸੇ ਤੁਸੀਂ ਸਾਨੂੰ ਲਾਈ ਜਾਂਦੇ ਹੋ ਵੀ ਹਰ ਸ਼ਹਿਰ ਦੀ ਗੁੰਜਾਇਸ਼, ਬੇਹਜਾਈ ਦੀ ਕੋਈ ਗੁੰਜਾਇਸ਼। ਇੱਥੇ ਖੁੱਲੀ ਛੁੱਟੀ ਦੇ ਦਿੱਤੀ ਹਰ ਬੰਦੇ ਨੂੰ। ਕੈਮਰੇ 'ਚ ਆਉਣ ਵਾਲੇ ਬੰਦੇ ਵਾਸਤੇ ਕੋਈ ਕਾਨੂੰਨ ਨਹੀਂ। ਕੈਮਰਾ ਚਲਾ ਕੇ ਜੋ ਮਰਜ਼ੀ ਕਰੀਏ, ਤੁਹਾਨੂੰ ਕੋਈ ਪੁੱਛਣ ਦੱਸਣ ਵਾਲਾ। ਐਸੀ ਐਸੀ ਬੇਹਜਾਈ ਇਹ ਕੌਮ ਕਰਨ ਡਈ ਨਾ ਸਾਡੀ, ਵੇਖਣ ਵਾਲੀ ਨਹੀਂ। ਵੀ ਮੈਂ ਕਹਿੰਦਾ ਜਿਹੋ ਜਿਹਾ ਮੂੰਹ ਉਹੋ ਜਿਹੀ ਚਪੇਟ। ਸਾਡਾ ਇਲਾਜ ਵੀ ਇਹ ਕਿ ਅਸੀਂ ਲੱਭ ਲੱਭ ਬੰਦੇ ਨੂੰ ਲਾਈਕ ਫਾਲੋ ਕਰਕੇ ਉੱਤੇ ਚੜਾਉਂਦੇ ਹਾਂ। ਜਿਹੜਾ ਇੱਥੇ ਜਿੰਨਾ ਬੇਹਜਾ ਹੋਏਗਾ ਉਹ ਸਾਡਾ ਸਟਾਰ। ਸਾਡਾ ਇੱਥੇ ਇਹ ਹਾਲਾਤ, ਇਹ ਹਿਸਾਬ ਆ। ਜਿੰਨੇ ਵੀ ਬਲਾਕਰ ਆ, ਮੈਂ ਉਹਨਾਂ ਨੂੰ ਇਹ ਕਹੂੰਗਾ ਅਗਲੇ ਜਾਣ ਪੁੱਛ ਪ੍ਰਤੀਤ ਤੁਹਾਡੀ ਹੋਣੀ ਬਹੁਤੀ, ਜਿਹੜੇ ਕੈਮਰੇ ਅੱਗੇ ਆਣਦੇ ਨੇ ਵੀ ਤੂੰ ਕਰਕੇ ਕੀ ਆ ਦੁਨੀਆ ਦੇ। ਵੀ ਤੈਨੂੰ ਇੱਕ ਪਲੇਟਫਾਰਮ ਦਿੱਤਾ ਸੀ, ਇੱਕ ਮਸ਼ਹੂਰੀ ਦਾ ਨਾਮ ਦਿੱਤਾ ਸੀ, ਤੈਨੂੰ ਸਟਾਰ ਬਣਾਇਆ ਸੀ, ਕੀ ਦਿਖਾ ਕੇ ਆ ਦੁਨੀਆ ਨੂੰ। ਬੰਦੇ ਪੈਸੇ ਦੀ ਹਫਤ ਵਿੱਚ ਇਦਾਂ ਅੰਨੇ ਹੋ ਗਏ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਰਨ ਕਿ ਵੀ ਦੀਨ ਤੋਂ ਦੂਰੀ ਹੈ। ਅਗਲੇ ਜਾਨ ਤੋਂ ਜੋ ਬਣਨੀ ਲੋਕਾਂ ਨੇ ਇੱਥੇ ਆਪਣੇ ਨਾਲ ਦੋਜ਼ਖ ਬਣਾਈ ਹੋਈ, ਟਪੂਸੀਆਂ ਮਾਰਦੇ, ਉਹਨਾਂ ਨੂੰ ਪਤਾ ਹੀ ਨਹੀਂ ਸੀ ਕੀ ਕਰਨ ਦੇ। ਐਸਾ ਪੱਕੜ ਦੇ ਵਿੱਚ ਅਸੀਂ ਆਏ ਹੋਏ ਹਾਂ। ਬੰਦੇ 'ਚੋਂ ਅਹਿਸਾਸ ਕੋਈ ਨਹੀਂ, ਹਯਾ ਮੁੱਕ ਜਾਵੇ, ਇਸ ਤੋਂ ਵੱਡੀ ਰੱਬ ਦੀ ਕੋਈ ਪਕੜ ਹੈ। ਪਰ ਨਾ ਮੇਰੀ ਗੱਲ ਇਹ ਯਾਦ ਰੱਖੀ, ਜਿਹੜੇ ਬੰਦੇ ਨੂੰ ਵਹਿਮ ਹੁੰਦਾ ਨਾ ਮਕਾਲ ਦੇ, ਇਹ ਭੁਲੇਖੇ, ਇਹ 1 ਮਿੰਟ ਲੱਗਦਾ ਨਿਕਲਣ ਵਾਸਤੇ। ਬੜੇ ਬੜੇ ਰੁਸਤਮ ਖਾਂ ਜਿਹੜੇ ਕਹਿੰਦੇ ਨੱਕ ਤੇ ਮੱਖੀ ਨਹੀਂ ਨਾ ਅਸੀਂ ਬਹਿਣ ਦਿੰਦੇ ਸੀ, ਤੇ ਅੱਜ ਉਹ ਦੇਖ ਲਾ ਤੂੰ ਮੈਂ ਕੀ ਸ਼ੈ, ਅੱਜ ਉਹ ਨਹੀਂ ਲੱਭੇ। ਜਿੱਦਾਂ ਬੰਦਾ ਨੇ ਕੋਈ ਬੰਦਾ ਪਲੰਗ ਤੇ ਪਿਆ, ਉਹਨੂੰ ਭੁਲੇਖਾ ਲੱਗਾ, ਉਹ ਰਾਤੀ ਸੋਇਆ ਨਾ ਕਰੇ, ਬਿਮਾਰ ਹੋ ਗਿਆ, ਡਾਕਟਰ ਕੋਲ ਗਿਆ। ਡਾਕਟਰ ਨੂੰ ਜਾ ਕੇ ਡਾਕਟਰ ਸਾਹਿਬ ਮੈਨੂੰ ਮੈਂ ਪਲੰਗ ਤੇ ਪੈਣਾ, ਮੈਨੂੰ ਭੁਲੇਖਾ ਪੈਂਦਾ ਥੱਲੇ ਕੋਈ ਬੰਦਾ। ਡਾਕਟਰ ਨੇ ਕਿਹਾ ਵੀ ਤੇਰੇ ਨਾ ਦਿਮਾਗ ਨੂੰ ਮਸਲਾ, ਹਰ ਹਫ਼ਤੇ ਇੱਥੇ ਆ ਕੇ ਦਿਮਾਗ ਦਾ ਚੈੱਕਅਪ ਕਰਾਇਆ ਕਰ। ਉਹ ਕਹਿੰਦਾ ਜੀ ਮੈਂ ਤੁਹਾਨੂੰ ਨਾ ਸੋਚ ਕੇ ਦੱਸੂ। ਉਹ ਨਾ ਕੇ ਮੁੜ ਕੇ ਡਾਕਟਰ ਕੋਲ ਨਾ ਆਇਆ, ਸਾਲ ਖਾਨ ਲੰਘ ਗਿਆ। ਉਹ ਕਿਸੇ ਵਿਆਹ ਦੇ ਵਿੱਚ ਡਾਕਟਰ ਦੇ ਨਾਲ ਮਰੀਜ਼ ਇਕੱਠੇ ਹੋਏ, ਡਾਕਟਰ ਨੂੰ ਪੁੱਛਿਆ ਪਛਾਣ ਲੈਣ ਕੋ, ਤੂੰ ਮੁੜ ਕੇ ਆਇਆ ਨਹੀਂ। ਉਹਨੇ ਕਿਹਾ ਜੀ ਪਿੰਡੋਂ ਚਾਚਾ ਆਇਆ, ਮੈਂ ਉਹਨੂੰ ਦੱਸਿਆ ਮੈਂ ਪਲੰਗ ਦੇ ਉੱਤੇ ਪੈਣਾ, ਥੱਲੇ ਮੈਨੂੰ ਲੱਗਦਾ ਜੇ ਬੰਦਾ। ਕਹਿੰਦਾ ਚਾਚੇ ਨੂੰ ਕਿਹਾ, ਚਾਚੇ ਨੇ ਮੈਨੂੰ ਕਿਹਾ ਵੀ ਤੂੰ ਪਲੰਗ ਵੇਚ ਕੇ ਨਾ ਗੱਦਾ ਹੇਠ ਵਿਛਾ ਕੇ ਪਿਆ ਗਾ, ਤੈਨੂੰ ਕੁਛ ਵੀ ਨਾ ਨਜ਼ਰ ਆਊ।